ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਅੱਜ ਪਿਛਲੇ ਦਿਨੀ ਪੁਲਿਸ ਐਨਕਾਊਂਟਰ ਵਿੱਚ ਮਾਰੇ ਗੁਰਮੀਤ ਸਿੰਘ ਮਾਨ ਉਰਫ ਕਾਲਾ ਧਨੋਲਾ ਦੇ ਘਰ ਪਹੁੰਚੇ। ਉਨ੍ਹਾਂ ਕਿਹਾ ਕਿ ਗੁਰਮੀਤ ਸਿੰਘ ਮਾਨ ਨੂੰ ਪੁਲਿਸ ਐਨਕਾਊਂਟਰ ਵਿੱਚ ਮਾਰੇ ਜਾਣ ਦਾ ਮੈਨੂੰ ਬਹੁਤ ਅਫਸੋਸ ਹੈ। ਇਸ ਦੁੱਖ ਦੀ ਘੜੀ ਵਿੱਚ ਮੈਂ ਅਤੇ ਮੇਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਰਿਵਾਰ ਦੇ ਨਾਲ ਚੱਟਾਨ ਵਾਂਗ ਖੜੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਝੂਠੇ ਪੁਲਿਸ ਮੁਕਾਬਲੇ ਕਰਵਾ ਕੇ ਪੰਜਾਬ ਵਿੱਚ ਸਿੱਖ ਨੌਜਵਾਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਤਾਂ ਜੋ ਜ਼ਾਲਮ ਹਕੂਮਤ ਅੱਗੇ ਕੋਈ ਵੀ ਆਪਣੇ ਹੱਕ ਮੰਗਣ ਲਈ ਲੜਨ ਵਾਲਾ ਨਾ ਰਵੇ। ਉਨ੍ਹਾਂ ਕਿਹਾ ਕਿ ਹਿੰਦੂ ਸਰਕਾਰਾਂ ਨੇ ਪੰਜਾਬ ਤੋਂ ਬਾਹਰ ਦੂਜੇ ਦੇਸ਼ਾਂ ਵਿੱਚ ਵੀ ਸਿੱਖਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਖੁਲਾਸਾ ਕੈਨੇਡਾ ਵਰਗੇ ਦੇਸ਼ ਕਰ ਚੁੱਕੇ ਹਨ। ਅੱਜ ਬਹੁਤ ਦੁੱਖ ਦੀ ਘੜੀ ਦੇ ਵਿੱਚ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਤਰ ਹੋਏ ਹਾਂ। ਨੌਜਵਾਨ ਸਾਡਾ ਬੱਚਾ ਗੁਰਮੀਤ ਸਿੰਘ ਹਕੂਮਤ ਨੇ ਫੜ ਕੇ ਇੱਕ ਝੂਠੇ ਮੁਕਾਬਲੇ ਦੇ ਵਿੱਚ ਮਾਰ ਦਿੱਤਾ। ਇਹ ਕੰਮ ਬਹੁਤ ਜ਼ਿਆਦਾ ਹੋ ਰਿਹਾ ਹੈ। ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਹਨਾਂ ਨੇ ਤਲਵੰਡੀ ਫਿਰੋਜ਼ਪੁਰ ਵੀ ਇੱਕ ਸਿੰਘ ਮਾਰਤਾ, ਤਰਨਤਾਰਨ ਸਾਹਿਬ ਦੇ ਵਿੱਚ ਵੀ ਮਾਰਤਾ ਫੜ ਕੇ, ਜੰਡਿਆਲੇ ਦੇ ਵਿੱਚ ਵੀ ਮਾਰਤਾ, ਹੁਣ ਗੁਰਮੀਤ ਸਿੰਘ ਨੂੰ ਮਾਰਤਾ। ਇਹ ਜਿਹੜੀ ਰਵਾਇਤ ਹੈ ਝੂਠੇ ਮੁਕਾਬਲਿਆਂ ਦੇ ਵਿੱਚ ਮਾਰਨ ਦੀ, ਅੱਜ ਸਬੂਤ ਸੈਂਟਰ ਦੀ ਸਰਕਾਰ ਨੂੰ ਵੀ ਪੰਜਾਬ ਦੀ ਸਰਕਾਰ ਨੂੰ ਵੀ ਇਹ ਸਾਰਾ ਦਿਖਦਾ ਕਿ ਜਿਹੜੇ ਲੋਕ ਹੈ ਇਹ ਇਹੋ ਜਿਹੇ ਝੂਠੇ ਮੁਕਾਬਲਿਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਮਰਵਾਉਣ ਦੇ ਲਈ ਨਫ਼ਰਤ ਕਰਦੇ ਹੈ ਤੇ ਠੀਕ ਨਹੀਂ ਸਮਝਦੇ। ਭਾਈ ਗੁਰਮੀਤ ਸਿੰਘ ਨੂੰ ਜਿਹੜਾ ਫੜ ਕੇ ਝੂਠੇ ਮੁਕਾਬਲੇ ਦੇ ਵਿੱਚ ਮਾਰਿਆ, ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਸੈਂਟਰ ਦੀ ਬੀਜੇਪੀ ਦੀ ਸਰਕਾਰ ਨੇ ਕੈਨੇਡਾ ਦੇ ਵਿੱਚ ਕੈਨੇਡਾ ਦੀ ਬਾਦਸ਼ਾਹੀ ਨੂੰ ਤੋੜ ਕੇ ਉੱਥੇ ਇੱਕ ਸਿੱਖ ਹਰਦੀਪ ਸਿੰਘ ਨਿੱਜਰ ਮਾਰਤਾ, ਇੱਕ ਮਲਕ ਮਾਰਤਾ, ਇੱਕ ਸੁਖਦੂਲ ਸਿੰਘ ਕੈਨੇਡਾ ਦੇ ਵਿੱਚ ਮਾਰਤੇ। ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਠੰਡੇ ਨੂੰ ਮਾਰਤਾ। ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਾਰਤਾ। ਲਖਬੀਰ ਸਿੰਘ ਰੋਡੇ ਨੂੰ ਮਾਰਤਾ। ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ। ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਾਰਤਾ। ਇਹ ਜਿਹੜੀਆਂ ਸਾਰੀਆਂ ਦੁਰਘਟਨਾ ਹੋ ਰਹੀਆਂ, ਇਹਦਾ ਫਿਰ ਸਿੱਖ ਠੀਕ ਨਹੀਂ ਸਮਝਦੇ। ਉਹ ਬੋਲਦੇ ਹੈ ਤੇ ਇਹਦਾ ਵਿਰੋਧ ਕਰਦੇ ਹੈ। ਕੱਲ੍ਹ ਹੀ ਮੈਂ ਅਖਬਾਰਾਂ 'ਚ ਦੇਖਿਆ ਕਿ ਮੋਦੀ ਦੀ ਸਰਕਾਰ ਨੇ ਅਮਰੀਕਾ ਦੀ ਸਰਕਾਰ ਨੂੰ, ਬਰਤਾਨੀਆ ਦੀ ਸਰਕਾਰ ਨੂੰ, ਆਸਟ੍ਰੇਲੀਆ ਦੀ ਸਰਕਾਰ ਨੂੰ ਲਿਖਿਆ ਕਿ ਜਿਹੜੇ ਸਾਡੇ ਰਾਜਦੂਤ ਹੈਗੇ ਆ, ਸਫੀਰ ਹੈ, ਤੁਹਾਡੇ ਮੁਲਕਾਂ ਦੇ ਵਿੱਚ ਕੰਮ ਕਰਦੇ, ਉਹਨਾਂ ਨੂੰ ਸਿੱਖਾਂ ਤੋਂ ਧਮਕੀਆਂ ਆ ਰਹੀਆਂ। ਹੁਣ ਜੇ ਕੰਮ ਉਹੋ ਜਿਹਾ ਕਰੋਗੇ, ਸਿੱਖਾਂ ਦਾ ਕੋਈ ਦੇਸ਼ ਹੈ ਨਹੀਂ ਗਾ। ਇਸ ਕਰਕੇ ਸਿੱਖ ਹਰੇਕ ਮੁਲਕ ਦੇ ਵਿੱਚ ਫੈਲੇ ਹੋਏ ਹੈ। ਪਰ ਮੋਦੀ ਸਾਹਿਬ, ਹਿੰਦੂਤਵਾ ਸਾਹਿਬ, ਇੰਡੀਆ ਸਾਹਿਬ, ਤੁਸੀਂ ਹਰੇਕ ਮੁਲਕਾਂ ਦੇ ਵਿੱਚ ਨਹੀਂ ਹੈ। ਸਿੱਖ ਸਾਰੇ ਮੁਲਕਾਂ ਦੇ ਵਿੱਚ ਹੈਗੇ ਹੈ। ਤੇ ਜੇ ਤੁਸੀਂ ਇਸ ਤਰ੍ਹਾਂ ਮਰਵਾਓਗੇ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਪਾਰਲੀਮੈਂਟ ਦੇ ਵਿੱਚ ਬਿਆਨ ਦਿੱਤਾ ਕਿ ਇੰਡੀਆ ਦੀ ਹਕੂਮਤ ਨੇ ਇਹ ਕੈਨੇਡਾ ਦੇ ਵਿੱਚ ਕਤਲ ਕਰਾਏ ਹੈ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਹੁਣ ਨਹੀਂ ਹੋਣੀਆਂ ਚਾਹੀਦੀਆਂ। ਇਹ ਇਕੱਠ ਤੁਹਾਨੂੰ ਦੱਸਦਾ, ਜੇ ਇਹ ਚੀਜ਼ਾਂ ਹੁੰਦੀਆਂ ਰਹੀਆਂ ਫਿਰ ਤੁਹਾਡੀ ਵੀ ਸਿਕਿਉਰਿਟੀ ਵੱਧ ਜਾਣੀ ਹੈ ਤੇ ਤੁਸੀਂ ਵੀ ਫਿਰ ਲਾਂਭੇ ਦੇਣੇ ਹੈ ਕਿ ਸਿੱਖਾਂ ਨੂੰ ਮੋੜੋ। ਸਿੱਖ ਨਹੀਂ ਮੁੜੂਗਾ।
ਜਦੋਂ ਤੁਸੀਂ ਵਾਰ ਕਰੋਗੇ ਸਿੱਖ ਬਰਾਬਰ ਦਾ ਇਨਸਾਫ ਮੰਗੂਗਾ।